More cases of women being assaulted surface in Manipur. After the video of the Thubal incident, a photo of a woman's charred body is now in circulation. 10 Manipur legislatures issue statement mentioning at least 4 other incidents of rape or murder. 4 ਘਟਨਾਵਾਂ ਇਸ ਲੈਵਲ ਦੀਆਂ ਜਿਹੜੀਆਂ ਸਾਹਮਣੇ ਆਈਆਂ ਨੇ 2 ਮਹੀਨੇ ਤੋਂ ਵਾਪਰ ਰਹੀਆਂ। ਲੇਕਿਨ ਕੌਣ ਹੈ ਕਿ ਵੀ ਮੋਦੀ ਜਿਹੜਾ ਉਹ ਇੱਥੇ ਆਨੰਦ ਮਾਣ ਰਿਹਾ ਹੈ, 21-22 ਜੂਨ ਨੂੰ ਇੱਥੇ ਯੋਗਾ ਕਰ ਰਿਹਾ ਹੈ, ਨਿਊਯਾਰਕ 'ਚ ਬਾਈਡਨ ਨੂੰ ਮਿਲ ਰਿਹਾ ਹੈ, ਫਿਰ ਫਰਾਂਸ ਪਹੁੰਚ ਗਿਆ, ਅਮਿਤ ਸ਼ਾਹ ਵੀ ਜਾ ਕੇ ਆਉਂਦਾ ਹੈ। ਇਹ ਕਿਵੇਂ? ਔਰ ਜਿਹੜਾ ਦਰਬਾਰੀ ਮੀਡੀਆ ਹੈ ਉਹਦੇ 'ਚ ਕੋਈ ਖਬਰ ਤੱਕ ਨਹੀਂ ਲੱਗਦੀ। ਘਟਨਾ ਬੇਸ਼ੱਕ ਉਹ 4 ਮਈ ਦੀ ਹੈ, ਜੁਲਾਈ ਦੇ ਵਿੱਚ ਆ ਕੇ ਉਜਾਗਰ ਹੁੰਦੀ ਹੈ, ਪਰ ਕੁੱਲ ਦੁਨੀਆ 'ਚ ਇਹਨਾਂ ਦਾ ਭੱਦਾ ਗੰਦਾ ਹਿੰਦੂਤਵੀ ਚਿਹਰਾ ਬੇਨਕਾਬ ਹੁੰਦਾ। ਉੱਥੇ ਇਹ ਪ੍ਰਭਾਵ ਕਿ 2 ਕਬੀਲਿਆਂ ਦੀ ਲੜਾਈ ਹੈ ਜੀ, ਮਾਈ ਤਾਈ ਔਰ ਕੁੱਕੀ ਲੜ ਰਹੇ ਨੇ, ਔਰ ਜਿਹੜਾ ਦਰਬਾਰੀ ਮੀਡੀਆ ਹੈ ਉਸ 'ਚੋਂ ਵੀ ਇਹ ਖਬਰ ਪੂਰੀ ਤਰ੍ਹਾਂ ਗਾਇਬ ਹੈ। ਜਿਹੜੀਆਂ 2 ਬੀਬੀਆਂ ਦੇ ਨਾਲ ਇਹ ਜਬਰ ਜਨਾਹ ਹੁੰਦਾ ਉਹਨਾਂ 'ਚੋਂ ਇੱਕ ਜਿਹੜੀ ਹੈ ਉਸ ਦਾ ਹਸਬੈਂਡ ਉਹ ਫੌਜ ਦੇ ਵਿੱਚ ਸੂਬੇਦਾਰ ਰਿਟਾਇਰ ਹੋਇਆ ਹੈ। I fought for the nation in Kargil war and was also in Sri Lanka as part of Indian peacekeeping force. I protected the nation, but I am dejected that after my retirement I could not protect my home, my wife and fellow villagers. I am sad, I am depressed. If violence in Manipur started on 4th May, it clearly means that seeds of polarization had already been sown amongst both the Kuki and Maitai at least 2 months prior to the events. The trio of Modi, Doval and Shah made the whole world watch Operation Amritpal to make out what India was under considerable threat from Khalistan supporting Sikhs, to set a narrative mid-March. Within that time frame of 2 months, March to May, the whole narrative revolved around Pai Amritpal Singh, his family, his associates and the diaspora Sikh. The Brahmanistic minds, full of filth, have tried to kill 2 birds with 1 stone, genocide of 2 minorities simultaneously. Sikh ਵਰਤੇ ਜਾ ਰਹੇ ਨੇ ਆਪਣੇ ਤਰੀਕੇ ਨਾਲ। ਸਿੱਖਾਂ ਦਾ ਤਾਂ ਨਹੀਂ ਕਸੂਰ ਹੈ, ਪਰ ਨਾਈਵ ਤਾਂ ਸੀ। ਹਾਂ, ਸਾਨੂੰ ਸਮਝ ਨਹੀਂ ਆ ਰਹੀ ਵੀ ਕੀ ਹੋ ਰਿਹਾ ਹੈ ਔਰ ਇਹ ਤਿਕੜੀ ਜਿਹੜੀ ਹੈ ਇਹਨਾਂ ਦੀ ਉਹ ਕੀ ਕਰ ਰਹੀ ਹੈ। ਅੱਛਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 21 जुलाई 2023 6 सावन नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਛੋਟੇ ਵੀਰ ਸੰਦੀਪ ਸਿੰਘ ਵੱਲੋਂ। ਸੋ ਉਹਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅੱਜ ਸਾਨੂੰ ਮੀਡੀਆ ਦੀ ਜਿਹੜੀ ਸਖਤ ਲੋੜ ਹੈ ਅਤੇ ਸਾਡਾ ਪੱਖ ਦੁਨੀਆ ਸਾਹਮਣੇ ਰੱਖ ਸਕੇ ਅਤੇ ਸਿੱਖਾਂ ਖਿਲਾਫ ਝੂਠੇ ਪ੍ਰੋਪੇਗੈਂਡੇ ਦਾ ਜਵਾਬ ਦੇਵੇ। ਸੋ ਟੀਵੀ 84 ਦੇ ਇਸ ਕਾਰਜ ਨੂੰ ਬਾਖੂਬੀ ਨਿਭਾਇਆ ਹੈ। ਸਭ ਸੰਗਤਾਂ ਨੂੰ ਬੇਨਤੀ ਕਿ ਆਪਣਾ ਦਸਵੰਧ ਕੱਢੋ ਅਤੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੋ। ਕੌਮੀ ਘਰ ਖਾਲਸਾ ਲਾਮਬੰਦੀ
ਕਰਨ ਵਾਲੇ ਮੀਡੀਆ ਅਦਾਰਿਆਂ ਦੀ ਸਾਡੇ ਕੋਲ ਜਿਹੜੀ ਉਹ ਘਾਟ ਹੈ। ਸੋ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸੰਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਇਸ ਵੀਕ ਦੀ ਆਪਾਂ ਜਿਹੜੇ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਔਰ ਵੀਕਐਂਡ ਦੇ ਵਿੱਚ ਜਿਸ ਤਰ੍ਹਾਂ ਕਿ ਫਰਾਈਡੇ ਵਾਲੇ ਦਿਨ ਖਾਸ ਕਰਕੇ ਆਪਾਂ ਜਿਹੜੀਆਂ ਤੁਹਾਡੀਆਂ ਲਿਖਤਾਂ ਨੇ ਉਹ ਵੀ ਸ਼ੇਅਰ ਕਰਦੇ ਹਾਂ ਔਰ ਅੱਜ ਆਪਾਂ ਕਰੰਟ ਇਸ਼ੂ ਵੀ ਸ਼ੇਅਰ ਕਰਾਂਗੇ ਔਰ ਲਿਖਤਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਜਿਹੜੇ ਤੁਹਾਡੇ ਫੇਸਬੁੱਕ ਤੇ ਔਰ YouTube ਦੇ ਮੈਸੇਜ ਲਾਈਵ ਹੋਣਗੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਮਨੀਪੁਰ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜੀ ਕਿ ਜਿਸ ਤਰ੍ਹਾਂ ਕਿ ਮਨੀਪੁਰ ਦੀ ਭਿਆਨਕ ਅਤੇ ਸ਼ਰਮਨਾਕ ਘਟਨਾ ਜਿਹੜੀ ਹੈ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਜਿਹੜਾ ਭਾਰਤ ਦਾ ਗੰਦਾ ਹਿੰਦੂਤਵੀ ਚਿਹਰਾ ਹੈ ਉਹ ਬੇਨਕਾਬ ਹੋਇਆ ਹੈ ਔਰ ਮੋਦੀ ਸਮੇਤ ਸਾਰੇ ਹਿੰਦੂਤਵੀਆਂ ਵੱਲੋਂ ਮਗਰਮੱਛ ਦੇ ਜਿਹੜੇ ਅਥਰੂ ਨੇ ਉਹ ਵਗਾਏ ਜਾ ਰਹੇ ਨੇ। ਭਾਰਤ ਦੀ ਹਿੰਦੂ ਤਵੀ ਬਹੁ ਗਿਣਤੀ ਨੇ ਨਵੰਬਰ 84, 2002 ਅਤੇ ਹੁਣ ਮਨੀਪੁਰ ਵਿੱਚ ਜਿਹੜੇ ਸਿੱਖਾਂ, ਮੁਸਲਮਾਨਾਂ ਅਤੇ ਈਸਾਈ ਔਰਤਾਂ ਨੂੰ ਜੰਗ ਦਾ ਮੈਦਾਨ ਬਣਾ ਕੇ ਉਹਨਾਂ ਦੀ ਮਹਿਰੂਮਤੀ ਕੀਤੀ ਹੈ। ਸੋ ਪੰਜਾਬ ਅਤੇ ਮਨੀਪੁਰ ਦੀਆਂ ਇਹਨਾਂ ਤਾਜ਼ਾ ਘਟਨਾਵਾਂ ਜਿਹੜੀ ਆਪਸ ਵਿੱਚ ਵੀ ਜਿਹੜੀ ਕੜੀ ਹੈ ਉਹ ਜੁੜਦੀ ਹੈ, ਜਿਸ ਬਾਰੇ ਸਾਨੂੰ UK ਤੋਂ ਵੀਰ ਸਵਿੰਦਰ ਸਿੰਘ ਥਾਂਦੀ ਜੀ ਹੋਰਾਂ ਨੇ ਲਿਖਿਆ। ਸੋ ਆਪਾਂ ਇਹ ਲਿਖ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਤੋਂ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸੰਦੀਪ ਸਿੰਘ ਟਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਨੌਜਵਾਨ ਵੀਰ ਸਾਰੇ ਸਮਝਦੇ ਨੇ ਕਿ ਅੱਜ ਦੇ ਸਮੁੱਚੇ ਸੰਘਰਸ਼ ਦੇ ਵਿੱਚ ਮੀਡੀਆ ਦਾ ਕਿੰਨਾ ਵੱਡਾ ਰੋਲ ਹੈ ਔਰ ਜਿਹੜੀ ਸਟੇਟਮੈਂਟ ਅਸੀਂ ਅਕਸਰ ਦੇ ਕੇ ਘਸਾ ਦਿੱਤੀ ਹੈ ਕਿ ਅੱਜ ਲੜਾਈ ਨੈਰੇਟਿਵ ਦੀ ਹੈ। ਨੈਰੇਟਿਵ ਮੀਡੀਆ ਵੱਲੋਂ ਸਿਰਜਿਆ ਜਾਂਦਾ ਹੈ। ਬਿਲਕੁਲ। ਸੋਸ਼ਲ ਮੀਡੀਆ ਬੇਸ਼ੱਕ ਇੱਕ ਟੂਲ ਦੇ ਤੌਰ ਤੇ ਬਹੁਤ ਵਾਰ ਜਦੋਂ ਇਸ ਦੀ ਬਿਗਨਿੰਗ ਹੋਈ ਇੱਕ ਰੈਬੈਲੀਅਨ ਦਾ ਆਧਾਰ ਬਣਿਆ, ਪਰ ਹੁਣ ਅਸੀਂ ਵਕਤ ਪਾ ਕੇ ਦੇਖ ਲਿਆ ਕਿ ਸੋਸ਼ਲ ਮੀਡੀਆ ਵੀ ਕਿਉਂਕਿ ਮਨੀ ਮੇਕਿੰਗ ਹੈ, ਉਹ ਐਲਨ ਮਸਕ ਹੋਏ ਜਾਂ ਜ਼ਰਕਸਬਰਗ ਹੋਏ ਜਾਂ ਦੂਸਰੇ ਲੋਕ ਹੋਣ, ਤੇ ਅਲਟੀਮੇਟਲੀ ਇਹਨਾਂ ਨੇ ਵੀ ਆਪਣੀ ਕੰਜ਼ਿਊਮਰ ਮਾਰਕੀਟ ਨੂੰ ਦੇਖਦੇ ਆ ਉਧਰ ਹੀ ਜਾਣਾ ਹੈ ਜਿੱਧਰੋਂ ਪੈਸੇ ਬਣਦੇ ਨੇ। ਜਿਵੇਂ ਸਟੇਟ ਦੇ ਪ੍ਰਭਾਵ ਥੱਲੇ ਸੋਸ਼ਲ ਮੀਡੀਆ ਬਕਲ ਡਾਊਨ ਹੋਇਆ, ਖਾਸ ਤੌਰ ਤੇ ਉਸ ਦਾ ਸਪਸ਼ਟ ਉਦਾਹਰਨ ਵਾਲਾ ਪਾਰਟ ਸਾਹਮਣੇ ਆਇਆ ਜਦੋਂ ਮੋਦੀ ਸਰਕਾਰ ਦੇ ਦਬਾਅ ਥੱਲੇ BBC ਦੀ 2 ਪਾਰਟ ਡਾਕੂਮੈਂਟਰੀ ਜਿਹੜੀ ਨਰਿੰਦਰ ਮੋਦੀ ਦੇ ਰੋਲ ਸੰਬੰਧੀ ਸੀ ਗੁਜਰਾਤ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਦੇ, ਉਹਨੂੰ ਸਾਈਟ ਤੋਂ ਹਟਾਇਆ ਗਿਆ, ਉਹਦਾ ਲਿੰਕ ਵੀ ਰਿਮੂਵ ਕਰ ਦਿੱਤਾ ਗਿਆ। ਔਰ ਇਹੀ ਵਰਤਾਰਾ ਜਿਹੜਾ ਅਸੀਂ ਕਿਸਾਨ ਮੂਵਮੈਂਟ ਤੇ ਚੱਲਦਿਆਂ ਵੀ ਦੇਖਿਆ ਔਰ ਫੇਸਬੁੱਕ ਜਾਂ ਇੰਸਟਾਗ੍ਰਾਮ ਇਹ ਤਾਂ ਪਹਿਲੇ ਦਿਨ ਤੋਂ ਹੀ ਇਹਨਾਂ ਦੀ ਭਾਗੀਦਾਰੀ ਸੀ, ਉਹਨਾਂ ਦਾ ਐਟੀਟਿਊਡ ਤਾਂ ਸਪਸ਼ਟ ਸਾਹਮਣੇ ਹੀ ਸੀ। ਔਰ ਈਵਨ ਬੇਸ਼ੱਕ ਹਾਲ ਦੀ ਘੜੀ ਅਸੀਂ YouTube ਦੇ ਉੱਤੇ ਥੋੜ੍ਹਾ ਬਹੁਤ ਰਿਲਾਈ ਕਰਦੇ, ਲੇਕਿਨ ਜਿਵੇਂ ਸਾਡੇ ਵਿਊਅਰਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨੋਟੀਫਿਕੇਸ਼ਨ ਉਹਨਾਂ ਤੱਕ ਨਹੀਂ ਪਹੁੰਚਦੀ। ਜਿਹੜੇ ਵਿਦਨ ਸਾਊਥ ਏਸ਼ੀਆ ਸਾਡੇ ਵਿਊਅਰਸ ਸੀ ਉਹਨਾਂ ਦਾ ਕਹਿਣਾ ਸੀ ਕਿ ਅੱਗੇ ਪੂਰੇ ਦਾ ਪੂਰਾ ਪ੍ਰੋਗਰਾਮ ਉਹਨਾਂ ਤੱਕ ਪਹੁੰਚਦਾ ਸੀ, ਉਹਨੂੰ ਡਾਊਨਲੋਡ ਕਰ ਲੈਂਦੇ ਸੀ, ਬਾਅਦ 'ਚ ਸੁਣਦੇ ਸੀ। ਹੁਣ ਸਿਰਫ ਸੈਗਮੈਂਟਸ ਨੂੰ ਉਹ ਡਾਊਨਲੋਡ ਕਰ ਸਕਦੇ ਨੇ, ਦੂਸਰਾ ਪਾਰਟ ਨਹੀਂ ਹੈ। ਸੋ ਇਹਦੇ ਤੇ ਵੀ ਅਸੀਂ ਸਮਝ ਰਹੇ ਹਾਂ ਕਿ ਵੀ ਕਾਫੀ ਹੱਦ ਤੱਕ ਇਹ ਇੰਟਰਫੀਅਰੈਂਸ ਇੰਡੀਅਨ ਗਵਰਨਮੈਂਟ ਦੀ ਹੈ। ਫੇਸਬੁੱਕ ਤਾਂ ਸਾਡੀ ਬਿਲਕੁਲ ਆਲਮੋਸਟ ਨਾਨ ਫੰਕਸ਼ਨਲ ਕੀਤੀ ਹੋਈ ਹੈ। ਸੋ ਇਸ ਸਭ ਦੇ ਚੱਲਦਿਆਂ ਅਸੀਂ ਇਹ ਦਾਅਵਾ ਤਾਂ ਨਹੀਂ ਕਰਦੇ ਕਿ ਭਾਈ ਸਿਰਫ TV 84 ਦੇ ਕੋਲ ਹੀ ਜਿਹੜਾ ਉਹ ਨੈਰੇਟਿਵ ਦੇਣ ਦੀ ਐਬਿਲਿਟੀ ਹੈ, ਪਰ ਇਸ ਸਾਰੇ 10-11 ਸਾਲ ਦੇ ਪੀਰੀਅਡ ਦੇ ਵਿੱਚ ਘੱਟੋ ਘੱਟ ਇੱਕ ਸੈਗਮੈਂਟ ਪੰਥ ਵਿਚਲਾ ਜਿਹੜਾ ਸੋਚਵਾਨ ਹੈ, ਜਿਹੜਾ ਪੰਥ ਦਾ ਭਲਾ ਵੀ ਚਾਹੁੰਦਾ ਹੈ ਔਰ ਜਿਹੜਾ ਬ੍ਰਾਹਮਣਵਾਦ ਦੇ ਸਾਰੇ ਸਾਮ-ਦਾਮ ਦੰਡ-ਭੇਦ ਹਥਿਆਰਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਔਰ ਉਹਨੂੰ ਕਿਵੇਂ ਕਾਊਂਟਰ ਕਰਨਾ ਹੈ ਉਸ ਦੇ ਬਾਰੇ ਉਸ ਦੇ ਕੋਲ ਤਜਵੀਜ਼ ਵੀ ਹੈ, ਉਸ ਸੈਗਮੈਂਟ ਦੇ ਕੋਲ, ਔਰ ਕਿਤੇ ਨਾ ਕਿਤੇ ਕੈਪੇਬਿਲਿਟੀ ਵੀ ਹੈ। ਔਰ ਉਹ ਇਹ ਸਾਰੇ ਪੀਰੀਅਡ 'ਚ ਜੇ ਫਾਰਮਰ ਮੂਵਮੈਂਟ ਹੋਏ ਜਾਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਤੱਕ ਵੀ ਜੋ ਚੱਲ ਰਿਹਾ ਹੈ, ਜੇ ਹੁਣ ਅਸੀਂ ਦੇਖਦੇ ਹਾਂ ਕਿ ਵੀ ਪਰਮਿੰਦਰ ਸਿੰਘ ਮਾਨਸਾ ਤੋਂ ਜਿਸ ਨੇ ਆਪਣੇ ਲੈਵਲ ਦੇ ਉੱਤੇ ਡਰੱਗ ਮਾਫੀਆ ਨੂੰ ਚੈਲੰਜ ਕਰਨ ਦੇ ਲਈ ਜਿਹੜਾ ਉਹ ਮੈਦਾਨ ਦੇ ਵਿੱਚ ਉਤਰਿਆ, ਉਹਨੂੰ ਜ਼ਲੀਲ ਕਰਕੇ ਪਕੜਿਆ ਗਿਆ ਤੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਰੌਲਾ ਪਿਆ। ਹੁਣ ਭਾਵੇਂ ਕਾਮਰੇਡ ਜਥੇਬੰਦੀਆਂ ਆ ਗਈਆਂ
ਜਾਂ ਮਾਨਸੇ ਦੇ ਵਿੱਚ ਜਿੰਨਾ ਵੱਡਾ 10,000 ਤੋਂ ਜ਼ਿਆਦਾ ਲੋਕਾਂ ਦਾ ਇਕੱਠ ਹੋਇਆ ਔਰ ਇਵੇਂ ਲੱਗ ਰਿਹਾ ਹੈ ਵੀ ਹੌਲੀ ਪੰਜਾਬ ਦੇ ਵਿੱਚ ਲੋਕ ਜਾਗਰੂਕ ਜਿਹੜੇ ਨੇ ਕਿਸਾਨ ਮੂਵਮੈਂਟ ਉਹਦੇ ਵਿੱਚ ਵੱਡਾ ਯੋਗਦਾਨ ਅਦਾ ਕੀਤਾ ਹੈ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਪਣੇ ਅੰਦਾਜ਼ ਦੇ ਵਿੱਚ ਡਰੱਗ ਮਾਫੀਆ ਨੂੰ ਹੱਥ ਪਾਉਣ ਲਈ ਜਿਹੜਾ ਦੂਸਰਾ ਤਰੀਕਾ ਸੀ ਜੇ ਅਸੀਂ ਡਰੱਗਸ ਤੋਂ ਛਡਾਉਣਾ ਹੈ ਤੇ ਅੰਮ੍ਰਿਤ ਸੰਚਾਰ ਲਹਿਰ ਵੱਲ ਉਹਨਾਂ ਨੇ ਤੋਰਿਆ ਸੀ। ਹਾਲਾਂ ਉਹਨਾਂ ਦੀ ਗ੍ਰਿਫਤਾਰੀ ਜਾਂ ਉਸ ਤੋਂ ਬਾਅਦ ਜਿਹੜਾ ਇੱਕ ਵੱਡਾ ਦਮਨ ਚੱਕਰ ਪੰਜਾਬ ਦੇ ਵਿੱਚ ਚਲਾਇਆ ਗਿਆ ਉਹਨੇ ਵਕਤੀ ਤੌਰ ਤੇ ਬਹੁਤਿਆਂ ਨੂੰ ਚੁੱਪ ਕਰਵਾ ਦਿੱਤਾ ਔਰ ਉਹਦਾ ਤੁਸੀਂ ਖੌਫ ਕਹਿ ਲਓ ਜਾਂ ਉਸ ਦਾ ਇੱਕ ਪ੍ਰਭਾਵ ਅੱਜ ਵੀ ਅਸੀਂ ਦੇਖ ਸਕਦੇ ਹਾਂ ਕਿ ਮਾਨਸੇ 'ਚ ਜਦੋਂ ਅੱਜ ਉਸ ਰੈਲੀ ਦੇ ਵਿੱਚ ਬਲਦੇਵ ਸਿੰਘ ਸਰਸਾ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਨਾਂ ਲੈਣਾ ਚਾਹਿਆ ਤੇ ਕੋਲ ਬੈਠਾ ਜਿਹੜਾ ਕਾਮਰੇਡ ਸਟੇਜ ਹੈਂਡਲ ਕਰ ਰਿਹਾ ਸੀ ਉਹਨੇ ਉਹਨੂੰ ਉੱਥੇ ਹੀ ਰੋਕ ਦਿੱਤਾ। ਲੇਕਿਨ ਅਸੀਂ ਇਹ ਸਮਝ ਰਹੇ ਹਾਂ ਕਿ ਵੀ ਇਸ ਸਭ ਨੂੰ ਵੀ ਜੇ ਕੋਈ ਹਜ਼ਾਰਾਂ ਮੀਲ ਦੂਰ ਬੈਠੇ ਅਮਰੀਕਾ ਜਾਂ ਕੈਨੇਡਾ ਜਾਂ ਯੂਕੇ 'ਚ ਸਿੱਖ ਯੰਗਸਟਰ ਨੋਟ ਕਰਦੇ ਨੇ ਔਰ ਉਸ ਨੂੰ ਅੱਗੇ ਤੋਰਦੇ ਨੇ ਸੋ ਜ਼ਾਹਰ ਹੈ ਕਿ ਵੀ ਇਹ ਸਾਰੀ ਗੱਲ ਮੀਡੀਆ ਦੇ ਰਾਹੀਂ ਹੋ ਰਹੀ ਹੈ ਕਿ ਜਿਸ 'ਚੋਂ ਤੁਹਾਡੀ ਗੱਲ ਅੱਗੇ ਤੁਰਦੀ ਹੈ। ਸੋ ਅਸੀਂ ਵੀਰ ਸੰਦੀਪ ਸਿੰਘ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ TV 84 ਤੇ ਭਰੋਸਾ ਕਰਦੇ ਨੇ ਸਾਡੇ ਨੈਰੇਟਿਵ ਨੂੰ ਉਹ ਸਮਝਦੇ ਨੇ ਕਿ ਭਾਈ ਇਹ ਪੰਥ ਦੇ ਭਲੇ 'ਚ ਹੈ ਔਰ ਅਸੀਂ ਜਿਵੇਂ ਤੁਸੀਂ ਜ਼ਿਕਰ ਕੀਤਾ ਫਰਾਈਡੇ ਦਾ ਦਿਨ ਅਕਸਰ ਪਹਿਲਾਂ ਵੀ ਅਸੀਂ ਬਹੁਤ ਵਾਰ ਆਪਣੇ ਵਿਊਅਰਸ ਦੇ ਹਵਾਲੇ ਕਰਦੇ ਸੀ ਕਿ ਉਹਨਾਂ ਦੀਆਂ ਲਿਖਤਾਂ ਜਾਂ ਕੋਈ ਨਾ ਕੋਈ ਹਿਸਟਰੀ ਓਰੀਐਂਟਡ ਡਾਕੂਮੈਂਟ ਵੀ ਅਸੀਂ ਡਿਸਕਸ ਕਰਦੇ ਸੀ। ਸੋ ਅੱਜ ਵੀ ਸਾਡੀਆਂ ਮੇਨ 2-3 ਲਿਖਤਾਂ ਤੇ ਆਧਾਰਿਤ 2-3 ਸਾਡੇ ਸੈਗਮੈਂਟ ਨੇ। ਸੋ ਸਾਡੇ ਨਾਲ ਤੁਸੀਂ ਜੁੜੇ ਵੀ ਰਹਿਣਾ ਔਰ ਅਸੀਂ ਇਸ ਗੱਲ ਦੇ ਉੱਤੇ ਖੁਸ਼ੀ ਔਰ ਮਾਣ ਮਹਿਸੂਸ ਕਰਦੇ ਹਾਂ ਕਿ ਸਾਡਾ ਇੱਕ ਵੱਡਾ ਦਾਇਰਾ ਕਾਰ ਜਿਨ੍ਹਾਂ ਦੇ ਵਿੱਚ ਜਿਹੜੇ ਵਿਊਅਰ ਨੇ ਉਹ ਮਹਿਸੂਸ ਕਰਦੇ ਨੇ ਕਿ ਇਹ ਇੱਕ ਡਿਬੇਟਿੰਗ ਪਲੇਟਫਾਰਮ ਵੀ ਹੈ। ਉਹਦੇ ਰਾਹੀਂ ਉਹ ਆਪਣੇ ਵਿਚਾਰ ਵੀ ਦੇ ਸਕਦੇ ਨੇ। ਜਿਵੇਂ ਅਸੀਂ ਕੱਲ੍ਹ ਦਾ ਪ੍ਰੋਗਰਾਮ ਕੀਤਾ ਤੇ ਅੱਜ ਸਾਡੇ ਵੀਰ ਭਾਈ ਨਰਿੰਦਰ ਸਿੰਘ ਵਰਜੀਨੀਆ ਤੋਂ ਮੈਨੂੰ ਇਹ ਕਹਿ ਰਹੇ ਸੀ, ਕਹਿਣ ਲੱਗੇ ਜੀ ਤੁਸੀਂ ਬਹੁਤ ਚੰਗੇ ਢੰਗ ਨਾਲ ਭੂਤ ਵਰਤਮਾਨ ਔਰ ਭਵਿੱਖ ਦੀ ਗੱਲ ਕੀਤੀ ਪਰ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਇਹ ਪੜ੍ਹਦੇ ਹਾਂ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਕਿ ਵੀ ਇਹ ਤਾਂ ਚਾਰ ਸਮਿਆਂ ਦੀ ਗੱਲ ਹੋ ਜਾਂਦੀ ਕਿਉਂਕਿ ਟਾਈਮ ਦੀ ਡਿਵੀਜ਼ਨ ਦੀ ਗੱਲ ਸੀ ਔਰ ਅਸੀਂ ਕਿਹਾ ਕਿ ਜਿਹੜਾ ਇੱਕ ਪਾਸਟ ਹੈ ਇੱਕ ਪ੍ਰੈਜ਼ੈਂਟ ਹੈ ਇੱਕ ਫਿਊਚਰ ਹੈ ਇੱਕ ਮਾਜ਼ੀ ਹੈ ਹਾਲ ਹੈ ਮੁਸਤਕਬਲ ਹੈ ਇੱਕ ਭੂਤਕਾਲ ਹੈ ਵਰਤਮਾਨ ਕਾਲ ਹੈ ਭਵਿਸ਼ਤ ਕਾਲ ਹੈ। ਸੋ ਇਹ ਔਰ ਮੈਨੂੰ ਇੱਕਦਮ ਸਟ੍ਰਾਈਕ ਕੀਤਾ ਮੈਂ ਕਿਹਾ ਵੀ ਬੜੀ ਉਹਨਾਂ ਨੇ ਪਤੇ ਦੀ ਗੱਲ ਕੀਤੀ ਹੈ। ਹਾਲਾਂ ਜਦੋਂ ਅਸੀਂ ਅਦਰਵਾਈਜ਼ ਦੇਖਦੇ ਹਾਂ ਕਿ ਨਿਰੰਕਾਰ ਦੀ ਦੁਨੀਆ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਕੋਈ ਦਿਨ ਤੇ ਰਾਤ ਜਾਂ ਕੋਈ ਸਮੇਂ ਦੀ ਵੰਡ ਨਹੀਂ ਹੈ। ਇਹ ਤਾਂ ਅਸੀਂ ਆਪਣੀ ਸੁਵਿਧਾ ਦੇ ਲਈ ਜੇ ਅਸੀਂ ਇੱਥੇ ਵੀ ਜੇ ਵਿਸਾ ਚਸਾ ਘੜੀ ਪੈਰ ਦਿਨ ਰਾਤ ਇਹ ਅਸੀਂ ਕੈਲਕੂਲੇਟ ਕੀਤੇ ਹੋਏ ਨੇ ਉੱਥੇ ਤਾਂ ਇੱਕ ਅੱਖ ਦੇ ਫੁਰਨੇ ਦੇ ਵਿੱਚ ਕਿੰਨਾ ਵਕਤ ਗੁਜ਼ਰ ਜਾਂਦਾ ਹੈ ਕਿੱਥੇ ਨੂੰ ਜਾਂਦਾ ਔਰ ਈਵਨ ਇਸ ਧਰਤੀ ਦੇ ਉੱਤੇ ਵੀ ਉਹ ਥਾਵਾਂ ਨੇ ਕੈਨੇਡਾ ਵਰਗੇ ਮੁਲਕ 'ਚ ਵੀ ਜਿੱਥੇ 6-6 ਮਹੀਨੇ ਹਨੇਰਾ ਹੁੰਦਾ ਹੈ ਬਿਲਕੁਲ 6-6 ਮਹੀਨੇ ਚਾਨਣ ਹੁੰਦਾ ਹੈ। ਸੋ ਇਸ ਸਾਰੇ ਦੇ ਬਾਵਜੂਦ ਇਹ ਗੱਲ ਸਮਝਣ ਵਾਲੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਜਾਂ ਸਿੱਖ ਗੁਰੂ ਸਾਹਿਬਾਨ ਨੇ ਇਸ ਸਾਰੇ ਬ੍ਰਹਿਮੰਡ ਨੂੰ ਦੇਖਿਆ ਤੇ ਉਹਨਾਂ ਨੇ ਜਦੋਂ ਅਸੀਂ ਆਦ ਤਾਂ ਹੈ ਕਿ ਜਦੋਂ ਅਜੇ ਕੁਝ ਵੀ ਨਹੀਂ ਸੀ ਜੁਗਾਦ ਦਾ ਮਤਲਬ ਜੁਗਾਂ ਤੋਂ ਪਹਿਲੇ ਹੁਣ ਜੇ ਤੁਸੀਂ 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਹਾਲਾਂ 1.5 ਬਿਲੀਅਨ ਈਅਰਸ ਤੋਂ ਜ਼ਿਆਦਾ ਜਿਹੜਾ ਹੈ ਉਹ ਕਦੋਂ ਬੰਦਾ ਨਿਕਲਿਆ ਕੀ ਉਹਦਾ ਐਵੋਲੂਸ਼ਨ ਹੋਇਆ ਕਿ ਉਸ ਦਾ ਕੀ ਹੋਇਆ ਇੱਕ ਵੱਖਰੀ ਕਹਾਣੀ ਹੈ। ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ ਆਪਣੇ ਉਸ ਖਿੱਤੇ 'ਚ ਦੇਖੀਏ ਜਿਸ ਵੰਡ ਨੂੰ ਬ੍ਰਾਹਮਣਵਾਦ ਨੇ ਸਤਯੁਗ ਤ੍ਰੇਤਾ ਦੁਆਪਰ ਤੇ ਕਲਯੁਗ 4 ਯੁਗਾਂ ਦੇ ਰੂਪ ਦੇ ਵਿੱਚ ਪੇਸ਼ ਕੀਤਾ ਤੇ ਉਸ ਦੇ ਲਈ ਜਿਹੜੀ ਬਿਗਨਿੰਗ ਹੈ ਸਿਵਲਾਈਜੇਸ਼ਨ ਦੀ ਜਾਂ ਉਹ ਸਤਯੁਗ ਦੇ ਨਾਲ ਹੈ। ਲੇਕਿਨ ਗੁਰੂ ਸਾਹਿਬਾਨ ਨੇ ਯਾਦ ਦਹਾਨੀ ਕਰਵਾਈ ਕਿ ਜਦੋਂ ਇਹ ਯੁੱਗ ਨਹੀਂ ਵੀ ਅਜੇ ਆਰੰਭ ਹੋਏ ਸੀ ਜਿਨ੍ਹਾਂ ਨੇ ਵੀ ਆਰੰਭ ਕਰਨ ਦਾ ਉਹਦੇ ਉੱਤੇ ਜਿਹੜਾ ਡਰਾਫਟ ਲਿਖਿਆ ਉਹਦਾ ਉਦੋਂ ਵੀ ਜਦੋਂ ਕੁਛ ਨਹੀਂ ਸੀ ਸੁਨ ਸਮਾਧ ਲਗਾਏਂਦਾ 4 ਚਫੇਰੇ ਸੁਨ ਸਮਾਧ ਸੀ ਅਕਾਲ ਪੁਰਖ ਉਸ ਰੂਪ ਦੇ ਵਿੱਚ ਸੀ ਉਦੋਂ ਵੀ ਉਹੀ ਸੀ ਜਦੋਂ ਯੁੱਗ ਅਜੇ ਸ਼ੁਰੂ ਨਹੀਂ ਸੀ ਹੋਏ ਯੁੱਗ ਆਦ ਯੁੱਗਾਂ ਤੋਂ ਵੀ ਪਹਿਲੇ ਉਦੋਂ ਵੀ ਉਹੀ ਵਾਹਿਗੁਰੂ ਸੀ ਤੇ ਜਦੋਂ ਯੁੱਗ ਆ ਗਏ ਤਾਂ ਵੀ ਉਹੀ ਹੈ ਔਰ ਅੱਜ ਜਦੋਂ ਕਿ ਵਕਤ ਬੀਤ ਰਿਹਾ ਤਾਂ ਵੀ ਉਹੀ ਸੱਚ ਹੈ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਅਲਟੀਮੇਟ ਟਰੂਥ ਵੀ ਉਹ ਹੋਏਗੀ। ਸੋ ਇਹ ਇੰਪੋਰਟੈਂਟ ਹੁੰਦਾ ਹੈ ਔਰ ਮੈਂ ਬਹੁਤ ਵਾਰ ਦੇਖਦਾ ਹਾਂ ਕਿ ਜਦੋਂ
ਗੁਰਬਾਣੀ ਦੇ ਵਿੱਚ ਵੀ ਇੱਕ ਪਾਸੇ ਕਿਰਤ ਦੇ ਉੱਤੇ, ਨਾਮ ਦੇ ਉੱਤੇ, ਫਿਰ ਵਿਚਾਰ ਦੇ ਉੱਤੇ ਕਿ ਵੀ ਵਿਚਾਰ ਕਰਨਾ, ਇਹੀ ਵਿਚਾਰ ਹੁੰਦਾ ਹੈ। ਵਿਚਾਰ ਦਾ ਮਤਲਬ ਸਿਰਫ ਵਨ ਸਾਈਡਡ ਨਹੀਂ ਸੀ ਹੁੰਦਾ। ਇਹ ਈਵਨ ਜਿਹੜਾ ਗੁਰੂ ਦਰਬਾਰ ਦਾ ਫਾਰਮੈਟ ਵੀ ਸੀ, ਇੱਕ ਸਿੱਖ ਖਲੋ ਗਿਆ, ਉਹਦੇ ਮਨ 'ਚ ਕੋਈ ਸ਼ੰਕਾ ਹੈ, ਸਵਾਲ ਹੈ, ਉਹ ਪੁੱਛਦਾ ਸੀ, ਗੁਰੂ ਸਾਹਿਬ ਨੇ ਸੰਗਤ 'ਚ ਕਹਿਣਾ ਕਿ ਭਾਈ ਇਸ ਦਾ ਦਿਓ ਜਵਾਬ, ਉਹਨਾਂ ਨੇ ਪਾਰਟਿਸਿਪੇਟ ਕਰਨਾ, ਫਿਰ ਭਾਵੇਂ ਫਾਈਨਲ ਵਰਡ ਗੁਰੂ ਸਾਹਿਬ ਦਾ ਹੁੰਦਾ ਸੀ। ਇਵੇਂ ਹੀ ਗੁਰੂ ਨਾਨਕ ਸਾਹਿਬ ਜਦੋਂ ਕੁੱਲ ਦੁਨੀਆ ਦੇ ਉਸ ਉਦਾਸੀ ਦੇ ਉੱਤੇ, ਸਫ਼ਰਾਂ ਦੇ ਉੱਤੇ ਨਿਕਲੇ, ਤੇ ਗੁਰੂ ਨਾਨਕ ਸਾਹਿਬ ਦਾ ਹੀ ਫਰਮਾਨ ਹੈ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਹੁਣ ਇਹ ਵੀ ਡਾਇਲੌਗ ਹੈ ਸੁਣਨ ਔਰ ਕਹਿਣ ਦਾ। ਸੋ ਮੈਂ ਸਮਝਦਾ ਵੀ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ TV 84 ਦਾ ਇਹ ਪਲੇਟਫਾਰਮ ਮਿਲਿਆ, ਜਿਹਦੇ ਰਾਹੀਂ ਅਸੀਂ ਜਿਹੜੀ ਕਲੈਕਟਿਵ ਵਿਜ਼ਡਮ ਹੈ ਸਾਡੇ ਲੋਕਾਂ ਦੀ, ਔਰ ਇਕੱਲਾ ਇਹੀ ਨਹੀਂ ਸਿੱਖ ਕੌਮ ਸੰਬੰਧੀ, ਈਵਨ ਜਦੋਂ ਅਸੀਂ ਲਹਿੰਦੇ ਪੰਜਾਬ ਤੋਂ ਦੇਖਦੇ ਹਾਂ, ਜਾਂ ਸਾਡੇ ਪਾਕਿਸਤਾਨੀ ਭੈਣ ਭਰਾ, ਜਾਂ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਤੋਂ, ਜਾਂ ਭਾਰਤ ਦੇ ਵੀ ਦੂਸਰੇ ਹਿੱਸਿਆਂ 'ਚੋਂ ਜਿਹੜੇ ਮੁਸਲਮਾਨ ਵੀਰ ਭੈਣਾਂ ਸਾਡੇ ਨਾਲ ਜੁੜਦੇ ਨੇ, ਉਹ ਸਾਨੂੰ ਆਪਣੇ ਵਿਚਾਰ ਵੀ ਦਿੰਦੇ ਨੇ। ਕਈ ਵਾਰ ਇਸ ਪ੍ਰੋਗਰਾਮ ਦੀ ਸੈਂਸਿਟੀਵਿਟੀ ਨੂੰ ਦੇਖਦਿਆਂ ਹੋਇਆਂ, ਜਾਂ ਕੋਈ ਵਾਰੀ ਲੀਗਲ ਆਸਪੈਕਟ ਨੂੰ ਦੇਖਦੇ ਹਾਂ, ਕੁਝ ਪਾਰਟ ਅਸੀਂ ਡਿਸਕਸ ਨਹੀਂ ਵੀ ਕਰ ਪਾਉਂਦੇ, ਬਿਲਕੁਲ, ਪਰ ਉਹ ਸਾਡੇ ਤੱਕ ਪਹੁੰਚਦੇ ਜ਼ਰੂਰ ਨੇ। ਇਸੇ ਤਰ੍ਹਾਂ ਜਿਹੜੇ ਸਾਨੂੰ ਲੱਗਦਾ ਹੈ ਕਿ ਵੀ ਜਿਸ ਨੂੰ ਅਸੀਂ ਡਿਸਕਸ ਕਰ ਸਕਦੇ ਹਾਂ, ਉਹਨਾਂ ਨੂੰ ਅਸੀਂ ਰੈਕਗਨਾਈਜ਼ ਵੀ ਕਰਦੇ ਹਾਂ, ਔਰ ਉਹਨਾਂ ਨੂੰ ਅਸੀਂ ਡਿਸਕਸ ਵੀ ਕਰਦੇ ਹਾਂ। ਹੁਣ ਮਣੀਪੁਰ, ਬੇਸ਼ੱਕ ਇੱਕ ਜ਼ਮਾਨਾ ਸੀ ਕਿ ਮਣੀਪੁਰ ਦੀ ਰਿਆਸਤ ਨੂੰ ਦੁਨੀਆ ਦੇ ਵਿੱਚ ਪਹਿਲੀ ਇੰਟਰੋਡਕਸ਼ਨ ਜਿਹੜੀ ਹੋਈ ਮਣੀਪੁਰੀ ਡਾਂਸ ਰਾਹੀਂ, ਔਰ ਉਹ ਬੜਾ ਇੱਕ ਯੂਨੀਕ ਕਿਸਮ ਦਾ ਡਾਂਸ, ਨਾ ਵੀ ਮਣੀਪੁਰ ਬਹੁਤ ਬਾਅਦ 'ਚ ਆਇਆ। ਔਰ ਜੇ ਤੁਸੀਂ ਮਣੀਪੁਰ ਦਾ ਉਹਦੀ ਰਿਆਸਤ ਦੇ ਤੌਰ 'ਤੇ ਹਿਸਟਰੀ ਵੀ ਦੇਖੋ ਤਾਂ ਬੜੀ ਚੈਕਰਡ ਹਿਸਟਰੀ ਹੈ। ਬਾਰਡਰ ਵਾਈਜ਼ ਤਾਂ ਇਹ ਮਿਆਂਮਾਰ, ਜਿਸ ਨੂੰ ਅੱਜ ਬਰਮਾ ਕਿਹਾ ਕਦੇ ਬਰਮਾ ਕਿਹਾ ਜਾਂਦਾ ਸੀ, ਹੁਣ ਮਿਆਂਮਾਰ ਕਿਹਾ ਜਾਂਦਾ, ਉਹਦੇ ਨਾਲ ਲੱਗਦਾ ਹੈ। ਔਰ ਇਹ ਦੇਸ਼ਾਂ ਦੀਆਂ ਜਾਂ ਮੁਲਕਾਂ ਦੀਆਂ ਬਾਉਂਡਰੀਜ਼ ਨੇ, ਕਬੀਲਿਆਂ ਨੂੰ ਵੀ ਵੰਡਿਆ। ਔਰ 3 ਕਬੀਲੇ ਮੁੱਖ ਤੌਰ ਦੇ ਉੱਤੇ, ਜੇ ਅਸੀਂ ਮੌਜੂਦਾ ਮਣੀਪੁਰ ਰਿਆਸਤ ਦੀ ਗੱਲ ਕਰੀਏ, ਤੇ ਉਸ ਵਿੱਚ ਮੈਤਾਈ ਔਰ ਕੁਕੀ ਕਬੀਲੇ ਔਰ ਨਾਗਾ ਕਬੀਲੇ। ਹੁਣ ਇਹ ਜਿਹੜੇ ਹਿੰਦੂਤਵੀ ਮਾਇਤਾਈ ਜਿਹੜੇ ਬਿਲਕੁਲ ਇੱਕ ਥਿਨ ਮੈਜੋਰਿਟੀ ਨਾਲ ਨੇ, 55%, ਮੈਂ ਦੇਖ ਰਿਹਾ ਸੀ, ਇਹ ਵੀ ਉਹ ਯੂਪੀ ਬਿਹਾਰ ਦੀ ਔਲਾਦ ਹੀ ਨੇ, ਕਿ ਬਹੁਤ ਪਹਿਲਾਂ ਇੱਥੋਂ ਹੀ, ਔਰ ਇਹਨਾਂ ਦੇ ਨਾਂ ਨਾਲ ਜਿਵੇਂ ਸੁਰੇਨ ਸਿੰਘ ਉਹਨਾਂ ਦਾ ਚੀਫ ਮਿਨਿਸਟਰ ਹੈ ਜਾਂ ਦੂਜਾ, ਹੁਣ ਕਿਸੇ ਨੂੰ ਲੱਗਦਾ ਵੀ ਉੱਥੇ ਜਾ ਕੇ ਇਹਨਾਂ ਦਾ ਕੀ ਕੰਮ ਹੈ। ਸੋ ਇਹੀ ਟਰਾਈਬ ਜਿਹੜੇ ਨੇ ਕੁਛ ਯੂਪੀ, ਬਿਹਾਰ, ਰਾਜਪੂਤਾਨਾ, ਮੱਧ ਪ੍ਰਦੇਸ਼ ਤੇ, ਜਿਸ ਤਰ੍ਹਾਂ ਇਹਨਾਂ ਨੇ ਈਵਨ ਨੇਪਾਲ 'ਚ ਜਾ ਕੇ ਵੀ ਜਿਹੜੇ ਇਹ ਬਹੁਤ ਸਾਰੇ ਇਹ ਰਾਜਪੂਤ ਔਰ ਦੂਸਰਿਆਂ ਨੇ ਉੱਥੇ ਆਪਣੀਆਂ ਹਕੂਮਤਾਂ ਬਣਾਈਆਂ ਸੀ, ਇਵੇਂ ਹੀ ਇਹ ਹਿੰਦੂਤਵੀ ਜਿਹੜਾ ਅੱਜ ਆਪਣੇ ਆਪ ਨੂੰ ਕਲੇਮ ਕਰਕੇ ਬਾਕੀਆਂ ਨੂੰ ਜਿਹੜਾ ਉਹ ਕੁੱਕੀ ਜਾਂ ਨਾਗਿਆਂ ਨੂੰ ਫੋਰਨਰ ਦੱਸ ਰਹੇ ਨੇ, ਜਾਂ ਬਰਮਾ ਤੋਂ ਦੱਸ ਰਹੇ ਨੇ, ਜਾਂ ਇਲੀਗਲ ਦੱਸ ਰਹੇ ਨੇ। ਇਨਫੈਕਟ ਉਹ ਲੋਕ ਤਾਂ ਓਰੀਜਨਲ ਜਿਹੜੇ ਰੂਪ ਦੇ ਵਿੱਚ ਤੁਸੀਂ ਉਹਨਾਂ ਦੀਆਂ ਸ਼ਕਲਾਂ ਵੀ ਦੇਖੋਗੇ ਤਾਂ ਉਹ ਪੂਰੀ ਤਰ੍ਹਾਂ ਮੰਗਲੋਇਡ ਨੇ। ਜਿਹੜੇ ਫੀਚਰ ਤੁਹਾਨੂੰ ਜਿਹੜੇ ਨੇ ਚੀਨ, ਜਾਪਾਨ, ਥਾਈਲੈਂਡ, ਬਰਮਾ, ਇਹਨਾਂ ਸਾਰਿਆਂ ਲੋਕਾਂ ਦਾ ਜਿਹੜਾ ਉਹਨਾਂ ਦਾ ਬਾਡੀ ਸਟਰਕਚਰ ਹੁੰਦਾ ਹੈ ਜਾਂ DNA ਉਸ ਲੈਵਲ ਦੇ ਉੱਤੇ। ਪਰ ਹੌਲੀ ਹੌਲੀ ਇਹਨਾਂ ਨੇ ਜਿਵੇਂ ਉੱਥੇ ਜਾ ਕੇ ਆਪਣਾ ਨੇਪਾਲ ਦੇ ਉੱਤੇ ਕਿੰਨਾ 170-80 ਸਾਲ ਨੇਪਾਲ ਨੂੰ ਹਿੰਦੂ ਰਾਸ਼ਟਰ ਬਣਾਇਆ ਹੋਇਆ ਸੀ, ਔਰ ਹੁਣ ਜਦੋਂ ਕਿ ਨੇਪਾਲ ਨੇ ਆਪਣੇ ਸੰਵਿਧਾਨ 'ਚੋਂ ਕੱਢਿਆ ਉਹ ਹਿੰਦੂ ਹੋਣ ਨੂੰ ਜਾਂ ਦੂਜੇ ਨੂੰ ਨੇਪਾਲ ਦਾ ਜੀਣਾ ਕਿਵੇਂ ਹਰਾਮ ਕੀਤਾ ਹੋਇਆ, ਇੰਡੀਅਨ ਗਵਰਨਮੈਂਟ ਦੀ ਕਿਵੇਂ ਇੰਟਰਫੇਰੈਂਸ ਹੈ। ਹੁਣ ਉਹੀ ਮਣੀਪੁਰ ਜਿਹੜਾ ਕਿ ਇਹਨਾਂ ਦਾ ਰੂਲਡ ਹੈ BJP, ਔਰ ਇਹਨਾਂ ਦੀ ਟਰਮ ਹੀ ਹੈ ਡਬਲ ਇੰਜਨ ਕੀ ਸਰਕਾਰ, ਜੀ ਦਿੱਲੀ ਦੇ ਵਿੱਚ ਵੀ BJP ਦੀ ਸਰਕਾਰ ਹੈ, ਮਣੀਪੁਰ ਦੇ ਵਿੱਚ ਵੀ ਉਹਨਾਂ ਦੀ ਹੈ। ਘਟਨਾ ਬੇਸ਼ੱਕ ਉਹ 4 ਮਈ ਦੀ ਹੈ, ਜੁਲਾਈ ਦੇ ਵਿੱਚ ਆ ਕੇ ਉਜਾਗਰ ਹੁੰਦੀ ਹੈ, ਪਰ ਕੁੱਲ ਦੁਨੀਆ 'ਚ ਇਹਨਾਂ ਦਾ ਭੱਦਾ ਗੰਦਾ ਹਿੰਦੂਤਵੀ ਚਿਹਰਾ ਬੇਨਕਾਬ ਹੁੰਦਾ। ਲੇਕਿਨ ਇਹ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਕੱਲਾ ਇਹੀ ਨੇ ਵੀ ਇਹ ਘਟਨਾ ਇੱਕ ਵਾਪਰੀ ਔਰ 2 ਮਹੀਨੇ ਕਿਵੇਂ ਇਸ ਖਬਰ ਨੂੰ ਗਾਇਬ ਕੀਤਾ, ਇਹਦਾ ਇੱਕ ਵੀਡੀਓ ਆ ਗਈ ਔਰ ਉਸ ਦੇ ਉੱਤੇ, ਔਰ ਅੱਜ ਇਹਨਾਂ ਦਾ ਹਿੰਦੂ ਅਖਬਾਰ ਮੇਨ ਹੈ, ਉਹਨਾਂ ਨੇ 4 ਹੋਰ ਕੇਸ ਉਸੇ ਹੀ ਪੀਰੀਅਡ ਦੇ ਦੱਸੇ ਨੇ। ਉਹਨਾਂ ਨੇ ਕਿਹਾ ਮੋਰ ਕੇਸਿਸ ਆਫ ਵਿਮਨ ਬੀਇੰਗ ਅਸੌਲਟਡ ਸਰਫੇਸ ਇਨ ਮਨੀਪੁਰ ਆਫਟਰ ਦਾ ਵੀਡੀਓ ਆਫ ਦਾ ਥੁਬਾਲ ਇੰਸੀਡੈਂਟ, a photo of a woman's charred body is now in circulation. 10 Manipuri
Manipur legislatures issue statement mentioning at least 4 other incidents of rape or murder. ਉਸੇ ਪੀਰੀਅਡ ਦੇ ਵਿੱਚ ਔਰ ਉਹੀ ਪੈਟਰਨ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਭੀੜ ਜਾਂਦੀ ਹੈ, ਕੁੱਕੀ ਈਸਾਈਆਂ ਦੇ ਪਿੰਡ ਨੂੰ ਘੇਰ ਲੈਂਦੇ ਹੈ, ਉਹਨਾਂ ਦਾ ਮਾਲ ਸਬਾਬ ਲੁੱਟਦੇ ਨੇ, ਘਰਾਂ ਨੂੰ ਅੱਗ ਲਾਉਂਦੇ ਨੇ, ਔਰਤਾਂ ਨੂੰ ਕੱਢ ਲੈਂਦੇ ਨੇ ਔਰ ਉਹਨਾਂ ਨੂੰ ਪਬਲਿਕਲੀ ਜਬਰ ਜਨਾਹ ਦਾ ਸ਼ਿਕਾਰ ਬਣਾ ਕੇ ਔਰ ਉਸੇ ਹੀ ਉਹਨਾਂ ਨੂੰ ਨਿਰਵਸਤਰ ਕਰਕੇ ਘੁਮਾਇਆ ਜਾਂਦਾ। ਔਰ ਇਹ ਪੂਰੇ ਡੀਟੇਲਸ ਨੇ ਚਾਰੋਂ ਹੀ ਘਟਨਾਵਾਂ ਦੀ। ਔਰ ਇਹ ਕਿਵੇਂ 4 ਘਟਨਾਵਾਂ ਇਸ ਲੈਵਲ ਦੀਆਂ ਜਿਹੜੀਆਂ ਸਾਹਮਣੇ ਆਈਆਂ ਨੇ 2 ਮਹੀਨੇ ਤੋਂ ਵਾਪਰ ਰਹੀਆਂ, ਲੇਕਿਨ ਕੌਣ ਹੈ ਕਿ ਵੀ ਮੋਦੀ ਜਿਹੜਾ ਉਹ ਇੱਥੇ ਆਨੰਦ ਮਾਣ ਰਿਹਾ ਹੈ, 21-22 ਜੂਨ ਨੂੰ ਇੱਥੇ ਯੋਗਾ ਕਰ ਰਿਹਾ ਹੈ, ਨਿਊਯਾਰਕ 'ਚ ਬਾਈਡਨ ਨੂੰ ਮਿਲ ਰਿਹਾ ਹੈ, ਫਿਰ ਫਰਾਂਸ ਪਹੁੰਚ ਗਿਆ, ਅਮਿਤ ਸ਼ਾਹ ਵੀ ਜਾ ਕੇ ਆਉਂਦਾ। ਇਹ ਕਿਵੇਂ? ਔਰ ਜਿਹੜਾ ਦਰਬਾਰੀ ਮੀਡੀਆ ਹੈ ਉਹਦੇ 'ਚ ਕੋਈ ਖਬਰ ਤੱਕ ਨਹੀਂ ਲੱਗਦੀ। ਹੁਣ ਜਦੋਂ ਇਹ ਸਾਹਮਣੇ ਆਇਆ, ਤੁਸੀਂ ਮੋਦੀ ਦਾ ਡਰਾਮਾ ਦੇਖੋ, ਹਿੰਦੂ ਤਵੀਆਂ ਦਾ ਦੇਖੋ, ਕਿਵੇਂ ਮਗਰਮੱਛ ਦੇ ਹੰਝੂ ਵਗਾ ਰਹੇ ਨੇ। ਔਰ ਇਕੱਲਾ ਇਹੀ ਨਹੀਂ, ਔਰ ਇਸ ਦੇ ਉੱਤੇ ਮੈਂ ਸਮਝਦਾ ਵੀ ਕਈ ਵਾਰ ਕਈਆਂ ਦੇ ਬਿਲਕੁਲ ਹਿੱਟ ਕਮੈਂਟ ਹੁੰਦੇ ਨੇ। ਹੁਣ ਜਦੋਂ ਇਹ ਮਗਰਮੱਛ ਦੇ ਹੰਝੂ ਵਹਾ ਰਹੇ ਨੇ ਕਿ ਜੀ ਫੜ ਲਿਆ, ਹੁਣ 5 ਬੰਦੇ ਫੜ ਲਏ, ਦੂਜਾ ਕਰ ਲਿਆ, 2-3 ਘਟਨਾਵਾਂ ਅੱਖਾਂ ਸਾਹਮਣੇ ਵਾਪਰ ਰਹੀਆਂ। ਹੁਣ ਇਕੱਲਾ ਇਹੀ ਨਹੀਂ, ਇਹ ਤਾਂ ਈਸਾਈ ਔਰਤਾਂ ਦੇ ਨਾਲ ਇਸ ਕਿਸਮ ਦਾ ਵਰਤਾਰਾ ਹੋਇਆ ਜੋ ਉਹਨਾਂ ਨੇ ਸਿੱਖ ਬੱਚੀਆਂ ਬੀਬੀਆਂ ਨਾਲ ਨਵੰਬਰ 84 'ਚ ਕੀਤਾ ਹੈ, ਜਾਂ ਗੁਜਰਾਤ 2002 'ਚ ਮੁਸਲਮਾਨ ਔਰਤਾਂ ਨਾਲ ਕੀਤਾ। ਪਰ ਪਹਿਲਵਾਨ ਬੱਚੀਆਂ ਜਿਨ੍ਹਾਂ ਨੂੰ ਇੱਕ ਪਾਸੇ ਮੋਦੀ ਡਰਾਮਾ ਬੇਟੀ ਪੜ੍ਹਾਓ ਬੇਟੀ ਬਚਾਓ, ਉਹ ਜਦੋਂ ਮੈਡਲ ਜਿੱਤ ਕੇ ਆਈਆਂ ਉਹਨਾਂ ਨੇ ਉਹਨੂੰ ਕਿਵੇਂ ਆਪਣੇ ਘਰ ਸੱਦ ਕੇ ਸੈਲਫੀ ਲੈ ਰਿਹਾ, ਮਨ ਕੀ ਬਾਤ 'ਚ ਗੱਲ ਕਰ ਰਿਹਾ। ਇੱਕ ਨਹੀਂ ਕਿੰਨਿਆਂ ਨੇ ਸ਼ਿਕਾਇਤ ਕੀਤੀ ਕਿ ਉਹ ਬ੍ਰਿਜ ਮੋਹਨ ਜਿਹੜਾ ਇਹਨਾਂ ਦਾ MP ਹੈ ਔਰ ਦੂਸਰਾ ਵੀ ਉਹਨੇ ਕਿਵੇਂ ਉਹਨਾਂ ਦੇ ਨਾਲ ਜਿਹੜਾ ਉਹ ਉਹਨਾਂ ਦਾ ਯੌਨ ਸ਼ੋਸ਼ਣ ਕੀਤਾ। ਲੇਕਿਨ ਅੱਜ ਤੱਕ ਮੋਦੀ ਨੇ ਉਸ ਦੇ ਉੱਤੇ ਇੱਕ ਲਫ਼ਜ਼ ਵੀ ਨਹੀਂ ਬੋਲਿਆ ਹੈ। ਇਕੱਲਾ ਇਹੀ ਨਹੀਂ, ਜੇ ਉਹਨਾਂ ਨੇ ਉਹ ਜੰਤਰ ਮੰਤਰ ਦੇ ਉੱਤੇ ਆ ਕੇ ਬੈਠੀਆਂ, ਉਹਨਾਂ ਦੀ ਸਪੋਰਟ ਵਧਣ ਲੱਗੀ, ਕਿਵੇਂ ਪੁਲਿਸ ਨੇ ਆ ਕੇ ਇੱਕ ਪਾਸੇ ਇਹ ਆਪਣਾ ਉਹ ਚੁੱਕ ਕੇ ਉੱਥੇ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਦੇ ਵਿੱਚ ਆਪਣੇ ਆਪ ਨੂੰ ਹਿੰਦੂ ਸਮਰਾਟ ਡਿਕਲੇਅਰ ਕਰ ਰਿਹਾ ਸੀ, ਤੇ ਉਧਰ ਉਹਨਾਂ ਬੱਚੀਆਂ ਨੂੰ ਰੋਲਿਆ ਜਾ ਰਿਹਾ ਸੀ, ਘੜੀਸਿਆ ਜਾ ਰਿਹਾ ਸੀ। ਹੁਣ ਜੇ ਫਾਈਨਲੀ ਇੰਨਾ ਕੁ ਪ੍ਰੈਸ਼ਰ ਬਿਲਟ ਹੋਇਆ ਕਿ ਦਿੱਲੀ ਪੁਲਿਸ ਨੂੰ ਚਾਰਜ ਸ਼ੀਟ ਫਾਈਲ ਕਰਨੀ ਪਈ, ਔਰ ਪਰਸੋਂ ਜਦੋਂ ਕਿ ਇੱਕ ਪਾਸੇ ਮਨੀਪੁਰ ਦੀਆਂ ਘਟਨਾਵਾਂ, ਔਰ ਇਹ ਕਿਸ ਹੱਦ ਤੱਕ ਨਿਗਰੇ ਹੋਏ ਲੋਕ ਨੇ ਕਿ ਦਿੱਲੀ ਹਾਈ ਕੋਰਟ ਦੇ ਵਿੱਚ ਦਿੱਲੀ ਪੁਲਿਸ ਨੇ ਜਦੋਂ ਉਹਦੀ ਬ੍ਰਿਜ ਭੂਸ਼ਣ ਦਾ ਕੇਸ ਲੱਗਦਾ ਹੈ, ਬ੍ਰਿਜ ਮੋਹਨ ਕਿ ਕੀ ਉਸ ਬਦਮਾਸ਼ ਕਿਸਮ ਦੇ ਉਹਦੀ ਸ਼ਕਲ ਹੀ ਜਿਹੜੀ ਆ ਉਹਦੇ ਤੇ ਲਿਖਿਆ ਹੋਇਆ ਕਿ ਵੀ ਇਹ 420 ਬਦਮਾਸ਼ ਹੈ, ਔਰ ਦਿੱਲੀ ਪੁਲਿਸ ਜਿਹੜੀ ਹੈ ਉਹਦੀ ਜ਼ਮਾਨਤ ਦੇ ਉੱਤੇ ਇਤਰਾਜ਼ ਨਹੀਂ ਕਰਦੀ। ਔਰ ਦਿੱਲੀ ਹਾਈ ਕੋਰਟ ਇਸ ਲੈਵਲ ਦਾ ਹਾਈ ਪ੍ਰੋਫਾਈਲ ਕੇਸ ਜਿਸ ਦੇ ਵਿੱਚ ਜਾਟ ਬੱਚੀਆਂ ਇਨਵੋਲਵ ਨੇ, ਮਤਲਬ ਉਹਦੇ 'ਚ ਤਾਂ ਧਰਮ ਬਾਕੀਆਂ ਨੂੰ ਤਾਂ ਚਲੋ ਸਿੱਖ ਮੁਸਲਮਾਨ ਈਸਾਈ ਬੱਚੀਆਂ ਨਾਲ ਤਾਂ ਤੁਸੀਂ ਕਰ ਹੀ ਰਹੇ ਹੋ। ਅੱਛਾ, ਦਿੱਲੀ ਹਾਈ ਕੋਰਟ ਦੇ ਵਿੱਚ ਉਸ ਦੀ ਜ਼ਮਾਨਤ ਹੋ ਜਾਂਦੀ ਹੈ। ਦਿੱਲੀ ਹਾਈ ਕੋਰਟ ਕਹਿੰਦਾ ਪੁਲਿਸ ਨੂੰ ਪੁੱਛਦਾ, 3 ਵਾਰ ਉਹ ਪੁੱਛਦਾ ਦਿੱਲੀ ਪੁਲਿਸ ਨੂੰ, ਔਰ ਦਿੱਲੀ ਪੁਲਿਸ ਸਿੱਧੇ ਤੌਰ ਤੇ ਅਮਿਤ ਸ਼ਾਹ ਦੇ ਕੰਟਰੋਲ 'ਚ ਹੈ। ਉਹ ਕਹਿੰਦੇ ਨੇ ਜੇ ਅਸੀਂ ਨਹੀਂ, ਅਦਾਲਤ ਆਪਣੀ ਮਰਜ਼ੀ ਕਰੇ। ਸੋ ਉਹਦੀ ਜ਼ਮਾਨਤ ਰੋਕਣ ਲਈ ਵੀ ਉਹਨਾਂ ਨੇ ਕੋਈ ਐਫਰਟ ਨਹੀਂ ਕੀਤਾ। ਔਰ ਇਹ ਗੱਲ ਇਹ ਨਹੀਂ ਹੈ ਵੀ ਮੈਂ ਹੀ ਪੁਆਇੰਟ ਆਊਟ ਕਰ ਰਿਹਾ, ਬਹੁਤ ਸਾਰੀਆਂ ਵਿਮਨ ਐਕਟਿਵਿਸਟ ਜਿਹੜੀਆਂ ਨੇ ਵਿਦ ਇਨ ਇੰਡੀਆ ਜਾਂ ਯੂਟਿਊਬਰ ਉਹਨਾਂ ਨੇ ਪੁਆਇੰਟ ਆਊਟ ਕੀਤਾ ਹੈ, ਮਹਿਬੂਬਾ ਮੁਫਤੀ ਨੇ ਕੀਤਾ। ਔਰ ਜਦੋਂ ਹੁਣ ਇਸ ਸਾਰੇ ਦੇ ਉੱਤੇ, ਔਰ ਇਹ ਮੈਂ ਇਸ ਗੱਲ ਦੀ ਦਾਦ ਦਿੰਦਾ, ਹਾਲਾਂਕਿ ਕੱਲ੍ਹ ਅਸੀਂ ਜਦੋਂ ਸੌਦਾ ਸਾਧ ਨੂੰ 30 ਦਿਨ ਦੀ ਪੈਰੋਲ ਦੇਣ ਦਾ ਸੈਗਮੈਂਟ ਕੀਤਾ ਤੇ ਮੇਰਾ ਨਹੀਂ ਖਿਆਲ ਵੀ 200-300 ਬੰਦਿਆਂ ਨੇ ਵੀ ਉਹਨੂੰ ਦੇਖਿਆ। ਇਹ ਤੋਂ ਮੈਂ ਅੰਦਾਜ਼ਾ ਵੀ ਲਾਉਂਦਾ ਵੀ ਸਾਡਾ ਆਪਣਾ ਵੀ ਸਵੈਮਾਨ ਕਿੱਥੇ ਡਿੱਗਿਆ ਹੋਇਆ। ਲੇਕਿਨ ਇਸ ਗੱਲ ਦਾ ਨੋਟਿਸ ਮਹਿਬੂਬਾ ਮੁਫਤੀ ਨੇ ਲਿਆ, ਔਰ ਉਹਨੇ ਜਦੋਂ ਇਹ ਬਿਆਨ ਦਿੱਤਾ ਕਿ ਉਹਨੇ ਇਹ ਕਿਹਾ ਕਿ she also targeted BJP over rape convict and Dera Sacha Sauda chief Gurmeet Ram Rahim being granted a 30-day parole and the alleged sexual harassment of wrestlers। ਉਹਨੇ ਦੋਨੋਂ ਇਸ਼ੂ ਕੇ ਉਹਨੇ ਕਿਹਾ ਵੀ ਇੱਕ ਪਾਸੇ ਤੁਸੀਂ ਬੜੇ ਔਰਤਾਂ ਦੇ ਮਾਣ ਸਨਮਾਨ ਹੁਣ ਮਗਰਮੱਛ ਦੇ ਹੰਝੂ ਵਗਾ ਰਹੇ ਹੋ, ਉਧਰ ਉਹਨੂੰ ਜਿਹੜਾ ਦਿੱਲੀ ਹਾਈ ਕੋਰਟ ਬੇਲ ਦੇ ਰਿਹਾ, ਦਿੱਲੀ ਪੁਲਿਸ ਜਿਹੜੀ ਉਹਦੇ ਤੇ ਕੋਈ ਇਤਰਾਜ਼ ਨਹੀਂ ਕਰਦੀ ਵੀ ਉਸ ਬਦਮਾਸ਼ ਨੂੰ ਬਾਹਰ ਰੱਖਣ ਲਈ ਉਹ ਚਾਹੁੰਦੀ ਹੈ ਵੀ ਉਹ ਬਾਹਰ ਰਹੇ। ਇੱਧਰ ਤੁਸੀਂ ਉਹ ਬਦਮਾਸ਼ ਜਿਹੜਾ ਕਨਵਿਕਟ ਹੈ, 20 ਸਾਲ ਦੀ ਸਜ਼ਾ ਹੈ, ਰੇਪਿਸਟ ਹੈ, ਉਹਨੂੰ ਤੁਸੀਂ ਪੈਰੋਲ ਦੇ ਰਹੇ ਹੋ। ਔਰ ਜੇ ਪਾਰਲੀਮੈਂਟ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਇਸ ਸਵਾਲ ਨੂੰ ਚੁੱਕ ਰਹੀਆਂ ਨੇ ਤੇ BJP ਦਾ ਜਿਹੜਾ ਮੇਨ ਸਪੋਕਸਮੈਨ ਹੈ ਲੀਡਰ ਘੋਸ਼, ਉਹ ਕਹਿੰਦਾ ਹੈ ਕਿ ਵੀ ਇਹ ਐਵੇਂ ਜਿਹੜਾ
ਡਿਸਰਪਟ ਕਰ ਰਹੇ ਨੇ ਹਾਊਸ ਨੂੰ ਔਨ ਦਾ ਬੇਸਲੈਸ ਇਸ਼ੂ। ਉਹਨਾਂ ਦੇ ਲਈ ਜੋ ਮਨੀਪੁਰ 'ਚ ਪਿਛਲੇ 2 ਮਹੀਨੇ ਤੋਂ ਚੱਲ ਰਿਹਾ ਹੈ, ਜਿਹਦੀ ਇੱਕ ਝਲਕ ਹੀ ਸਾਹਮਣੇ ਆਈ ਹੈ ਔਰ ਉਸਨੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਕਿਸ ਕਦਰ ਇਹ ਬਰੂਟਲ ਸੁਸਾਇਟੀ ਹੈ ਹਿੰਦੂ ਤਵੀਆਂ ਦੀ, ਉਹਨੂੰ ਕਹਿ ਰਿਹਾ ਵੀ ਇਹ ਬੇਸਲੈਸ ਇਸ਼ੂ ਹੈ। ਔਰ ਇਹ ਸਾਰੇ ਦੇ ਉੱਤੇ ਈਵਨ ਹੁਣੇ ਵੀ ਸਾਹਮਣੇ ਆਇਆ ਵੀ ਜਿਹੜੀਆਂ 2 ਬੀਬੀਆਂ ਦੇ ਨਾਲ ਇਹ ਜਬਰ ਜਨਾਹ ਹੁੰਦਾ ਹੈ, ਉਹਨਾਂ 'ਚੋਂ ਇੱਕ ਜਿਹੜੀ ਹੈ ਉਸ ਦਾ ਹਸਬੈਂਡ ਉਹ ਫੌਜ ਦੇ ਵਿੱਚ ਸੂਬੇਦਾਰ ਰਿਟਾਇਰ ਹੋਇਆ ਹੈ ਔਰ ਉਸ ਦੀ ਸਟੇਟਮੈਂਟ ਹੈ ਕਿ ਭਾਈ ਮੈਂ ਜਿਹੜਾ ਹੈ ਆਪਣੀ ਪਤਨੀ ਨੂੰ, ਉਹਨੇ ਕਿਹਾ ਐਕਸ ਆਰਮੀ ਮੈਨ ਰੂਜ਼ ਹੀ ਕੁਡ ਨਾਟ ਸੇਵ ਵਾਈਫ ਫਰੋਮ ਬੀਇੰਗ ਪੈਰੇਡਡ ਨੇਕਡ। ਔਰ ਇਹ ਸੂਬੇਦਾਰ ਅਸਾਮ ਰੈਜੀਮੈਂਟ ਦੇ ਵਿੱਚ, ਔਰ ਉਹਦੇ 'ਚ ਉਹਨੇ ਸਟੇਟਮੈਂਟ ਦਿੱਤੀ ਹੈ I fought for the nation in Kargil war and was also in Sri Lanka as part of Indian peacekeeping force. I protected the nation, but I am dejected that after my retirement, I could not protect my home, my wife and fellow villagers. I am sad, I am depressed. ਹੁਣ ਇਹ ਹਾਲ ਹੈ। ਔਰ ਇਹ ਘੱਟੋ ਘੱਟ ਜਿਹੜੇ ਪੰਜਾਬ ਦੇ ਵਿੱਚ ਸਵੇਰੇ ਉੱਠ ਕੇ ਬੈਲਟ ਨੂੰ ਲਿਸ਼ਕਾਉਂਦੇ ਔਰ ਜੁੱਤੀਆਂ ਨੂੰ ਚਮਕਾਉਂਦੇ ਫੌਜੀ ਨੇ, ਪੈਨਸ਼ਨ ਖਾਣ ਵਾਲੇ ਸਿੱਖ, ਉਹ ਵੀ ਇਹ ਦੇਖਣ, ਉਹ ਇਹ ਨਾ ਸਮਝਣ ਕਿ ਭਾਈ ਇਹ ਜੇ ਸਿੱਖ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਜਾਂ ਭਾਈ ਅੰਮ੍ਰਿਤਪਾਲ ਸਿੰਘ ਦੂਜੇ ਕਿ ਜੀ ਅਸੀਂ ਤਾਂ ਬੜੇ ਤਿਰੰਗੇ ਦੇ ਭਗਤ ਹੈ, ਉਹ ਰੋ ਰਿਹਾ ਸੂਬੇਦਾਰ ਕਿ ਭਾਈ ਮੈਂ ਕਾਰਗਿਲ ਦੇ ਵਿੱਚ ਮਰਿਆ ਇਹਨਾਂ ਦੇ ਲਈ, ਲੰਕਾ 'ਚ ਸ੍ਰੀ ਲੰਕਾ ਦੀ ਵਿੱਚ ਜਾ ਕੇ ਜਿਹੜਾ ਹੈ ਉਹ ਮੈਂ ਪਾਰਟਿਸਿਪੇਟ ਕੀਤਾ ਹੈ ਔਰ ਅੱਜ ਮੈਂ ਇੰਨਾ ਕੁ ਬੇਬਸ ਹੈ ਕਿ ਨਾ ਮੈਂ ਆਪਣਾ ਘਰ ਬਚਾ ਸਕਿਆ, ਨਾ ਮੈਂ ਆਪਣੀ ਔਰਤ ਨੂੰ ਔਰ ਦੂਸਰੇ ਨੂੰ ਕਰ ਸਕਿਆ। ਸੋ ਇਹ ਇਸ ਲੈਵਲ ਤੱਕ ਦਾ ਇਹਨਾਂ ਦਾ ਮਗਰਮੱਛਪਨ ਹੈ। ਲੇਕਿਨ ਇਸ ਦੇ ਨਾਲ ਨਾਲ ਮੈਂ ਬੇਸ਼ੱਕ ਆਲਰੇਡੀ ਭਾਈ ਸਵਿੰਦਰ ਸਿੰਘ ਥਾਂਦੀ ਹੋਰਾਂ ਦੀ ਇੱਕ ਈਮੇਲ ਸਿਲੈਕਟ ਕਰ ਲਈ ਸੀ ਡਿਸਕਸ਼ਨ ਦੇ ਲਈ ਸੈਕੰਡ ਸੈਗਮੈਂਟ ਦੇ ਵਿੱਚ। ਲੇਕਿਨ ਜੋ ਹੀ ਅੰਦਰ ਸਟੂਡੀਓ 'ਚ ਮੈਂ ਆ ਰਿਹਾ ਸੀ ਉਹਨਾਂ ਦੀ ਲੇਟੈਸਟ ਲਿਖਤ ਮੈਨੂੰ ਮਿਲੀ ਔਰ ਮੈਨੂੰ ਲੱਗਿਆ ਵੀ ਮਨੀਪੁਰ ਦੇ ਹਵਾਲੇ ਨਾਲ, ਕਿਉਂਕਿ ਜਦੋਂ ਤੱਕ ਅਸੀਂ ਮੰਡੇ ਵਾਪਸ ਆਣਾ ਹੈ ਉੱਥੇ ਉਹਨਾਂ ਨੇ 2 ਦਿਨਾਂ ਦੇ ਵਿੱਚ ਕਈ ਕੁਝ ਹੋਰ ਖਬਰਾਂ ਘੁਮਾ ਦੇਣੀਆਂ ਨੇ। ਹੁਣ ਕਿਉਂਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਸਤੰਬਰ 'ਚ G20 ਮੁਲਕਾਂ ਦੀ ਮੀਟ ਵੀ ਹੋਣ ਜਾ ਰਹੀ ਹੈ ਭਾਰਤ ਦੇ ਵਿੱਚ ਔਰ ਤੁਸੀਂ ਦੇਖੋਗੇ ਕਿ ਮਨੀਪੁਰ ਵੀ 2 ਦਿਨ 'ਚ ਗਾਇਬ ਹੋ ਜਾਣੇ। ਤੇ ਮੈਨੂੰ ਇਹ ਪੈਰਲਲ ਜਿਹੜਾ ਈਵਨ ਮੇਰੇ ਦਿਮਾਗ 'ਚੋਂ ਵੀ ਨਹੀਂ ਗੁਜ਼ਰਿਆ ਕਿ ਵੀ ਇਸ ਸਾਰੇ ਦੀ ਜਿਹੜੀ ਟਾਈਮ ਲਾਈਨ ਹੈ, ਔਰ ਜਦੋਂ ਮੈਂ ਇਹ ਕਿਹਾ ਵੀ ਅਸੀਂ ਬੜੇ ਅਮੀਰ ਹੈ ਕਿ ਸਾਡੀ ਦੌਲਤ ਸਾਡੇ ਵਿਊਅਰ ਨੇ ਜਿਹੜੇ ਕਿ ਪੜ੍ਹਦੇ ਨੇ, ਅੱਖ ਰੱਖਦੇ ਨੇ, ਬਾਜ ਅੱਖ ਰੱਖਦੇ ਨੇ, ਇਸ਼ੂਜ਼ ਨੂੰ ਰਿਲੇਟ ਕਰ ਸਕਦੇ ਨੇ। ਔਰ ਜਿਵੇਂ ਉਹਨਾਂ ਨੇ ਇਹਨੂੰ ਰਿਲੇਟ ਕੀਤਾ ਕਿ ਕਿਵੇਂ ਇੱਕ ਮਾਈਨੋਰਿਟੀ ਨੂੰ ਪੰਜਾਬ 'ਚ ਟਾਰਗੇਟ ਕੀਤਾ ਜਾ ਰਿਹਾ ਸਾਈਮਲਟੇਨੀਅਸਲੀ ਮਨੀਪੁਰ ਦੇ ਵਿੱਚ। ਹੁਣ 18 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਦੀ ਨਟੰਕੀ ਸ਼ੁਰੂ ਹੁੰਦੀ ਹੈ ਔਰ ਉਹਨਾਂ ਨੂੰ 24 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਹੁਣ ਇੱਧਰ ਅਸੀਂ 4 ਮਈ ਦੀ ਘਟਨਾ, ਹੁਣ ਜਦੋਂ ਤੱਕ ਪੰਜਾਬ ਦੇ ਔਰ ਅਗਲੇ 2 ਮਹੀਨੇ ਫਿਰ ਉਹੀ ਨੈਰੇਟਿਵ ਸਿੱਖਾਂ ਦਾ, ਫਿਰ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, ਹਰਦੀਪ ਸਿੰਘ ਨਿੱਜਰ, ਅਵਤਾਰ ਸਿੰਘ ਖੰਡਾ, ਭਾਰਤ ਦਾ ਮੀਡੀਆ ਔਰ ਦੂਸਰਾ ਉਧਰ ਉਲਝਾਇਆ ਹੋਇਆ ਦੁਨੀਆ 'ਚ ਇਹ ਨੈਰੇਟਿਵ ਕਿ ਜੀ ਖਾਲਿਸਤਾਨ ਤੇ ਇਹ ਉਹ। ਉਧਰ 2 ਮਹੀਨੇ ਤੋਂ ਜਿਹੜਾ ਉਹ ਐਥਨਿਕ ਕਲੀਨਿੰਗ ਚੱਲ ਰਹੀ ਹੈ ਈਸਾਈਆਂ ਦੀ ਕਿ ਕਿਵੇਂ, ਔਰ ਇਹ ਜਿਵੇਂ ਉਹਨਾਂ ਨੇ ਟਾਈਮ ਲਾਈਨ ਦੇ ਕੇ ਕੀਤਾ, ਮੈਂ ਸਮਝਦਾ ਕਿ ਅਸੀਂ ਇਸ ਨੂੰ ਸ਼ੇਅਰ ਕਰਨਾ ਚਾਹਾਂਗੇ। ਔਰ ਉਹਨਾਂ ਨੇ ਸ਼ੁਰੂ ਹੀ ਇੱਥੋਂ ਕੀਤਾ। ਉਹਨਾਂ ਨੇ ਕਿਹਾ ਕਿ ਮਾਸਕਿੰਗ ਏਜੰਟ ਕੀ ਹੁੰਦੇ ਨੇ ਕਿ ਜਿਹੜੇ ਐਥਲੀਟ ਆਪਣੀ ਪਰਫਾਰਮੈਂਸ ਵਧਾਉਣ ਦੇ ਲਈ ਜਿਹੜੀਆਂ ਡਰੱਗਸ ਦਾ ਇਸਤੇਮਾਲ ਕਰਦੇ ਨੇ ਔਰ ਉਹਨਾਂ ਨੂੰ ਜਿਹੜਾ ਮਾਸਕ ਆਊਟ ਕਿਹਾ ਜਾਂਦਾ ਹੈ। ਔਰ ਉਹਨਾਂ ਨੇ ਇਸ ਦੇ ਉੱਤੇ ਹੀ ਉਹਨਾਂ ਨੇ ਕਿਹਾ ਹਾਊ 6 ਵਰ ਯੂਜ਼ਡ ਟੂ ਮਾਸਕ ਆਊਟ ਮਨੀਪੁਰ, ਕਿ ਸਿੱਖਾਂ ਦੇ ਮੁੱਦੇ ਨੂੰ ਜਾਂ ਉਧਰ ਸਾਰਾ ਧਿਆਨ ਲਾ ਕੇ ਇਨਫੈਕਟ ਉਹਨਾਂ ਨੇ ਕਿਵੇਂ ਕਵਰ ਆਪਰੇਸ਼ਨ ਕੀਤਾ ਕਿ ਮਨੀਪੁਰ ਦੇ ਉੱਤੇ 2 ਮਹੀਨੇ ਬਿਲਕੁਲ ਕਿਸੇ ਦਾ ਧਿਆਨ ਨਹੀਂ ਜਾਣ ਦਿੱਤਾ। ਉਹਨਾਂ ਨੇ ਫਿਰ ਜਿਹੜਾ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਇਵੈਂਟਸ ਦਿੱਤੀਆਂ ਨੇ। ਉਹਨਾਂ ਨੇ ਕਿਹਾ ਵੀ 23 ਫਰਵਰੀ ਨੂੰ ਅਜਨਾਲਾ ਪੁਲਿਸ ਸਟੇਸ਼ਨ ਦਾ ਵਾਕਿਆ ਹੁੰਦਾ, 3 ਮਾਰਚ ਨੂੰ ਭਗਵੰਤ ਮਾਨ ਅਮਿਤ ਸ਼ਾਹ ਨੂੰ ਮਿਲਦਾ, 18 ਮਾਰਚ ਨੂੰ 80,000 ਪੈਰਾਮਿਲਟਰੀ ਪਰਸਨਲ ਤੇ ਪੰਜਾਬ ਪੁਲਿਸ ਆਪਰੇਸ਼ਨ ਅੰਮ੍ਰਿਤਪਾਲ ਸਟਾਰਟ ਕਰਦੀ ਹੈ। ਹੁਣ ਤੁਸੀਂ ਟਾਈਮ ਲਾਈਨ ਇਸ ਨੂੰ ਦੇਖੋ ਕਿ 80,000 ਪੈਰਾਮਿਲਟਰੀ ਪਰਸਨਲ ਆਉਂਦੇ ਨੇ। 24 ਅਪ੍ਰੈਲ ਨੂੰ ਜਿਹੜਾ ਅੰਮ੍ਰਿਤਪਾਲ ਸਿੰਘ ਅਰੈਸਟ ਹੁੰਦੇ ਨੇ ਔਰ ਉਹਨਾਂ ਨੂੰ ਡਿਬਰੂਗੜ੍ਹ ਅਸਾਮ 'ਚ ਭੇਜ ਦਿੱਤਾ ਜਾਂਦਾ। 4 ਮਈ ਨੂੰ ਕੁੱਕੀ ਵਿਮਨ ਜਿਹੜੀਆਂ ਨੇ
ਉਹਨਾਂ ਨੂੰ ਮਾਈਟਾਈ ਮੈਨ ਮਨੀਪੁਰ 'ਚ ਅਟੈਕ ਕਰਦੇ ਨੇ, ਜਿਹੜੀ ਹੁਣ ਵੀਡੀਓ 20 ਜੁਲਾਈ ਤੋਂ ਸਾਹਮਣੇ ਆਈ ਹੈ। ਹੁਣ ਇਹ ਆਲਮੋਸਟ ਉਹੀ ਟਾਈਮ ਚੱਲ ਰਿਹਾ ਕਿ ਇੱਧਰ ਉਹਨਾਂ ਨੇ ਕੱਲਾ ਇਹੀ ਨਹੀਂ ਵੀ ਅੰਮ੍ਰਿਤਪਾਲ ਸਿੰਘ ਫਿਰ ਕਿੰਨਾ ਉਸ ਦੇ ਉੱਤੇ ਪੂਰੀ ਨੌਟੰਕੀ ਕੀਤੀ, ਅੱਜ ਤੱਕ ਵੀ ਇਹਨਾਂ ਦਾ ਜਿਹੜਾ ਉਹ ਚੱਲ ਰਿਹਾ। ਫਿਰ ਇਸ ਸਾਰੇ ਮਨੀਪੁਰ 'ਚ ਐਥਨਿਕ ਕਲੀਨਜ਼ਿੰਗ ਹੋ ਰਹੀ ਹੈ ਕੁੱਕੀ ਈਸਾਈਆਂ ਦੀ, ਹੁਣ ਤਾਂ 400 ਦੇ ਕਰੀਬ ਚਰਚ ਸਾੜਨ ਦੀ ਗੱਲ ਹੈ। 6 ਮਈ ਨੂੰ ਪਰਮਜੀਤ ਸਿੰਘ ਪੰਜਵੜ ਜਿਹੜੇ ਨੇ ਉਹਨਾਂ ਦੀ ਸ਼ਹਾਦਤ ਕਰ ਦਿੱਤੀ ਜਾਂਦੀ ਹੈ ਲਾਹੌਰ ਦੇ ਵਿੱਚ। 14 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਗੁਜ਼ਰ ਜਾਂਦੇ ਨੇ ਯੂਕੇ ਦੇ ਵਿੱਚ। 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਜਾਂਦਾ ਹੈ ਕੋਲਡ ਬਲੱਡਡ ਕੈਨੇਡਾ 'ਚ। 23 ਜੂਨ ਨੂੰ ਮੋਦੀ US 'ਚ ਵਿਜ਼ਿਟ ਕਰ ਰਿਹਾ। ਹੁਣ ਉੱਥੇ ਕੁਆਇਟਲੀ ਮਨੀਪੁਰ 'ਚ ਐਥਨਿਕ ਕਲੀਨਜ਼ਿੰਗ ਚੱਲ ਰਹੀ ਹੈ, ਰੇਪ ਆਫ ਕੁੱਕੀ ਵੈਮਨ ਚੱਲ ਰਿਹਾ ਹੈ, ਉਹਨਾਂ ਨੂੰ ਘਰੋਂ ਬੇਘਰ ਕਰਨਾ, ਚਰਚ ਸਾੜਨ ਦੂਜੇ, ਲੇਕਿਨ ਫੋਕਸ ਸਿੱਖਾਂ ਤੇ ਰੱਖਿਆ ਹੋਇਆ ਕਿ ਬਈ ਇਹ ਇੱਧਰ ਉੱਧਰ ਔਰ ਜਿਸ ਕਿਸਮ ਦਾ ਸਾਰਾ ਪਾਰਟ ਚੱਲ ਰਿਹਾ। 14 ਜੁਲਾਈ ਨੂੰ ਮੋਦੀ ਜਿਹੜਾ ਫਰਾਂਸ ਚਲਾ ਜਾਂਦਾ ਹੈ ਔਰ ਪਹਿਲੀ ਵਾਰ ਹੈ ਕਿ ਯੂਰਪੀਅਨ ਯੂਨੀਅਨ 'ਚ ਉੱਥੇ ਮਨੀਪੁਰ ਦਾ ਇਸ਼ੂ ਰੇਜ਼ ਕੀਤਾ ਜਾਂਦਾ। ਹੁਣ 2 ਮਹੀਨੇ ਇਹਨਾਂ ਨੇ ਉਹ ਮਾਸਕ ਕਰ ਲਿਆ ਔਰ ਮਨੀਪੁਰ 'ਚ ਆਪਣਾ ਕੰਮ ਕਰ ਦਿੱਤਾ। ਹੁਣ ਉਹਨਾਂ ਨੇ ਜਿਹੜੇ ਪੁਆਇੰਟਸ ਦਿੱਤੇ ਨੇ ਕੰਸੀਡਰੇਸ਼ਨ ਦੇ, if violence in Manipur started on 4th May, it clearly means that seeds of polarization had already been sown amongst both the Kuki and Maitai at least 2 months prior to the events. ਉਹ ਅੰਦਰੋਂ ਅੰਦਰ ਜਿਹੜਾ ਇਹਨਾਂ ਦਾ RSS ਦਾ ਨੈਟਵਰਕ ਹੈ, ਕਿਵੇਂ ਉਹਨਾਂ ਨੇ ਨਫ਼ਰਤ ਫੈਲਾਈ ਹੋਏਗੀ ਕਿ ਉਹ ਜਿਹੜੀ ਫਲੇਅਰ ਅਪ ਹੁੰਦੀ ਹੈ 4 ਮਈ ਨੂੰ ਵਿਦ ਦਾ ਸਟੇਟ ਪੈਟਰਨੇਜ ਕਿ BJP ਦੀ ਸਰਕਾਰ ਹੈ ਔਰ ਜਿਵੇਂ ਹਥਿਆਰ ਉਹਨਾਂ ਦੇ ਹਵਾਲੇ, ਔਰ ਜਦੋਂ ਤੁਸੀਂ ਦੇਖੋ ਜੇ ਉਹਨਾਂ ਨੇ ਤਾਂ ਫੌਜ ਦੇ ਹਥਿਆਰ ਹੀ ਵਰਤੇ ਨੇ ਜਿਹੜੇ ਉਹਨਾਂ ਨੂੰ ਲੁੱਟ ਲੈਣ ਦਿੱਤੇ ਗਏ। ਫਿਰ ਉਹਨਾਂ ਨੇ ਕਿਹਾ ਦਾ ਟਰਾਇਓ ਆਫ ਮੋਦੀ, ਡੋਵਲ ਐਂਡ ਸ਼ਾਹ ਮੇਡ ਦਾ ਹੋਲ ਵਰਲਡ ਵਾਚ ਆਪਰੇਸ਼ਨ ਅੰਮ੍ਰਿਤਪਾਲ to make out what India was under considerable threat from Khalistan supporting Sikhs, to set a narrative mid-March. Within that time frame of 2 months, March to May, the whole narrative revolved around Bhai Amritpal Singh, his family, his associates and the diaspora Sikhs. ਇਹ ਤਿੰਨਾਂ ਨੇ ਇਵੇਂ ਇਹ ਸਾਰੇ ਨੂੰ ਕੀਤਾ ਵੀ ਸਾਰਾ ਫੋਕਸ ਉਸ ਪਾਸੇ ਲਾਇਆ ਹੋਇਆ। 80,000 paramilitary personnel were stationed in Punjab while Manipur had started burning. ਅੱਗ ਮਨੀਪੁਰ 'ਚ ਲੱਗੀ ਹੋਈ ਹੈ, ਪੰਜਾਬ 'ਚ ਤਾਂ ਕਿਸੇ ਨੇ ਕਿਸੇ ਦਾ ਕੋਈ ਰੋੜਾ ਨਹੀਂ ਮਾਰਿਆ, ਕੋਈ ਕੁਛ ਨਹੀਂ। ਈਵਨ ਅਜਨਾਲਾ ਘਟਨਾ 'ਚ ਵੀ ਕਿਸੇ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ। ਲੇਕਿਨ ਇਹ ਹੈ ਕਿ ਭਾਈ ਆਂਡਾ ਕਿਤੇ ਤੇ ਕੁੜਕੁੜ ਕਿਤੇ, ਰੌਲਾ ਕਿਤੇ ਪਾਇਆ ਜਾ ਰਿਹਾ ਹੈ। ਲੇਕਿਨ ਜਿਹੜਾ ਉਹਨਾਂ ਦਾ ਟਾਰਗੇਟ ਹੈ, ਉਹਨਾਂ ਨੇ ਕਿਵੇਂ ਇੱਕ ਮਾਈਨੋਰਿਟੀ ਨੂੰ ਇੱਧਰ ਦੱਬਿਆ ਜਾ ਰਿਹਾ ਹੈ, ਇੰਟਰਨੈਸ਼ਨਲੀ ਬਦਨਾਮ ਕੀਤਾ ਜਾ ਰਿਹਾ ਹੈ, ਡਾਇਸਪੋਰਾ 'ਚ ਟਾਰਗੇਟ ਕਿਲਿੰਗ ਕੀਤੀਆਂ ਜਾ ਰਹੀਆਂ ਤੇ ਦੂਸਰੀ ਮਾਈਨੋਰਿਟੀ ਦਾ ਸਫਾਇਆ ਜਿਹੜਾ ਹੈ ਉਹ ਸੈਂਕੜਿਆਂ ਮੀਲ ਦੂਰ ਕੀਤਾ ਜਾ ਰਿਹਾ ਹੈ। 80,000 paramilitary personnel were stationed in Punjab while Manipur had started burning. This would be considered as the biggest intelligence failure in India's history if it was true. But backstabbing Brahmanistic brains orchestrated everything so that events in Manipur appeared as a fight between tribes and no one in government was aware of it. Nothing about Manipur is talked about in Indian media still March to April. ਉੱਥੇ ਇਹ ਪ੍ਰਭਾਵ ਕਿ 2 ਕਬੀਲਿਆਂ ਦੀ ਲੜਾਈ ਹੈ ਜੀ, ਮਾਈਤਾਈ ਔਰ ਕੁੱਕੀ ਲੜ ਰਹੇ ਨੇ ਔਰ ਜਿਹੜਾ ਦਰਬਾਰੀ ਮੀਡੀਆ ਹੈ ਉਸ 'ਚੋਂ ਵੀ ਇਹ ਖਬਰ ਪੂਰੀ ਤਰ੍ਹਾਂ ਗਾਇਬ ਹੈ। Then the narrative changed from ਭਾਈ ਅੰਮ੍ਰਿਤਪਾਲ ਸਿੰਘ to ਭਾਈ ਪੰਜਵੜ। ਉਧਰ ਇਹ ਕਰਤਾ, ਫਿਰ ਪੰਜਵੜ ਤੇ ਆ ਗਏ ਭਾਈ ਖੰਡਾ, ਫਿਰ ਉਹ ਕਿ UK 'ਚ ਉਹਨਾਂ ਨੇ ਕੀ ਕੀਤਾ, ਐਂਡ ਭਾਈ ਨਿੱਜਰ ਮਈ ਤੋਂ ਜੁਲਾਈ ਦੇ ਫਸਟ ਵੀਕ। Diaspora Sikhs were targeted just to continue the false narrative around Khalistan while ethnic cleansing continued in Manipur. ਇੱਥੇ false narrative ਹੈ, ਉੱਥੇ ethnic cleansing ਚੱਲ ਰਹੀ ਹੈ। Lastly, the floods so far in North India and Punjab had completely masked out Manipur from ordinary people's memory until the video surfaced. Floods ਉਹਦੇ 'ਚ ਵੀ ਹੁਣ ਸਾਹਮਣੇ ਆ ਰਿਹਾ ਵੀ ਉਹਦੇ 'ਚ ਕਿੰਨੇ ਨੈਚੁਰਲ ਨੇ ਮੌਨਸੂਨ ਆਉਣ ਕਰਕੇ ਤੇ ਕਿੰਨੇ 'ਚ ਇਹਨਾਂ ਨੇ ਕੀ ਕੀਤਾ। ਪਰ ਗੱਲ ਸਾਰਾ ਉਹਦੇ ਦਿਵਾਲੇ ਜੋ ਉੱਥੇ ਚੱਲ ਰਿਹਾ ਦੂਸਰੇ ਪਾਸੇ ਉਸ ਦੇ ਉੱਤੇ ਇੱਕ ਸਮੋਕ ਸਕਰੀਨ ਕ੍ਰੀਏਟ ਕਰ ਦਿੱਤੀ ਗਈ ਹੈ ਔਰ ਅਖੀਰ 'ਚ ਉਹਨਾਂ ਨੇ ਕਿਹਾ ਕੇਅਰਫੁਲੀ ਐਨਾਲਾਈਜ਼ਿੰਗ one see how naive Sikhs were once again used to orchestrate pogroms in Manipur against Christianity. ਕਿ ਸਿੱਖ ਵਰਤੇ ਜਾ ਰਹੇ ਨੇ ਆਪਣੇ ਤਰੀਕੇ ਨਾਲ, ਸਿੱਖਾਂ ਦਾ ਤਾਂ ਨਹੀਂ ਕਸੂਰ ਹੈ ਪਰ
ਨਾਈਵ ਤਾਂ ਸੀ, ਹਾਂ ਸਾਨੂੰ ਸਮਝ ਨਹੀਂ ਆ ਰਹੀ ਵੀ ਕੀ ਹੋ ਰਿਹਾ ਹੈ, ਔਰ ਇਹ ਤਿਕੜੀ ਜਿਹੜੀ ਹੈ ਇਹਨਾਂ ਦੀ ਉਹ ਕੀ ਕਰ ਰਹੀ ਹੈ। ਅੱਛਾ The Brahmanistic minds, full of filth, have tried to kill two birds with one stone, genocide of two minorities simultaneously. ਕਿ ਇਹ ਜਿਹੜਾ ਸ਼ੈਤਾਨੀ ਦਿਮਾਗ ਹੈ, ਜਿਸ ਨੂੰ ਸਾਡੇ ਵੀਰ ਸੁਖਜਿੰਦਰ ਸਿੰਘ ਜਿਹੜਾ ਹੈ ਉਹ ਹਿੰਦੂ ਸ਼ੈਤਾਨ ਕਹਿੰਦੇ ਨੇ, ਉਹਨਾਂ ਨੇ ਇੱਕੋ ਹੀ ਵੱਟੇ ਦੇ ਨਾਲ ਦੋ ਪੰਛੀ ਮਾਰਨ ਵਾਲੀ ਗੱਲ ਕਿ ਭਾਈ ਉਹ ਦੋਨੋਂ ਹੀ ਮਾਈਨੋਰਿਟੀਜ਼ ਦਾ ਜੈਨੋਸਾਈਡ ਔਰ ਐਥਨਿਕ ਕਲੀਨਜ਼ਿੰਗ ਇੱਕੋ ਵੇਲੇ। ਹੋਪ ਦਾ ਵੈਸਟ ਅਵੇਕਨਸ ਟੂ ਦਿਸ ਨਾਓ। ਹੁਣ ਜੇ ਵੈਸਟ ਨੂੰ ਮਨੀਪੁਰ ਦੀ ਸਮਝ ਆਈ ਹੈ ਤੇ ਉਹ ਹੁਣ ਜਾਗਣਗੇ। ਸੋ ਅਸੀਂ ਵੀਰ ਸਵਿੰਦਰ ਸਿੰਘ ਥਾਂਦੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।